हाँ जी, अज 7वीं पौड़ी है। जे जुग चारे आरजा खोर्द सुनी होवे, नवा खंडा में जानिए नाल चले सब कोए, चंगा नाव रखाए के जिस कीरत जग ले, जे उस नजर ना आविए बात ना पूछे कोई, कीटा अंदर कीट कर दोषी दोष धरे। की हो जाता है मेरे कंप्यूटर दे विच इको जी बोगरी कर एक मिनट करो जरा, मैंने इन्हू ये मेरे कंप्यूटर च कोई नक्स है जेड़ा कि मेरे ठीक नहीं होता। बाकी सब लोग जरा म्यूट कर लें जी, सिवाय डॉक्टर साहब प्लीज। हाँ जी, कीटा अंदर कीट कर दोषी दोष धरे, नानक निर्गुण गुण करे, गुणवंतिया गुण दे, तेहा कोई न सुझिए, जे तुस गुण कोई करे। अच्छा जी, हुण ये पहले मैंने कर लिए। जे जुग कहंदे ने पूरे एक एपक नूं, एक जमाने नूं, ते कहंदे ने जी 4 युग ਜਿਹੜੇ ਨੇ 4 युगां ਦੇ ਵਿੱਚ ਵੰਡਿਆ ਵਕਤ ਜਿਹੜਾ ਹੈ। ਉਹਨਾਂ ਦੇ ਵਿੱਚੋਂ ਪਹਿਲਾ ਜਿਹੜਾ ਹੈ ਉਹ ਸਤਯੁਗ ਹੈ, ਤੇ ਜਿਹੜਾ ਆਖਰੀ ਹੈ ਉਹ ਕਾਲ ਯੁਗ ਹੈ ਜਿਹਦੇ ਚ ਅਸੀਂ ਰਹਿ ਰਹੇ ਹਾਂ। ਇਹ ਜਿਹੜੇ 4 ਯੁਗ ਨੇ, ਜਿਹੜਾ ਪਹਿਲਾ ਯੁਗ ਹੈ ਉਹ 4000 ਸਾਲ ਦਾ ਹੈ, ਦੂਜਾ 3000 ਸਾਲ ਦਾ, ਤੀਜਾ 2 ਦਾ ਤੇ ਚੌਥਾ 1 ਦਾ। जे जुग चारे आरजा का मतलब है उम्र। जे जुग चारे आरजा होर वसूनी होवे, मतलब जे 4 जुगां जिन्नी भी उम्र होवे ओनी ही नहीं बल्कि होर उतों भी 10 गुणा वध हो जावे, नवा खंडा में जानिए ते नवा खंडा में तुहाडी मशहूरी होवे। 9 खंड ने पूरे जेड़ा यूनिवर्स है ओदे जानिए नाल चले सब कोए, ते हर कोई उन्हां 9 खंडा में ਤੁਹਾਡੇ ਨਾਲ भी चल रहा होवे, ਤੁਹਾਨੂੰ एक्सेप्ट भी कर रहा होवे। चंगा नाम रखाए के जिस कीरत जग ले, ते ਉਹ सारे ਜਿਹੜਾ नाम ही ਤੁਹਾਡਾ बड़ा ਉੱਚਾ है, चंगा होवे। ते कीरत ਦਾ मतलब ਹੁੰਦਾ है शोभा, तारीफ भी ਤੁਹਾਡੀ कर रहे होण। जे तिस नजर ना आविए, जे तेनू नजर ना आवे, तेरी नजर च ना होवे,
ਤੇ ਬਾਤ ਨਾ ਪੁੱਛੇ ਕੋਈ, ਤੇ ਫਿਰ ਕੋਈ ਤੁਹਾਡੀ ਪੁੱਛ ਗਿੱਛ ਕੋਈ ਨਹੀਂ ਹੈਗੀ ਵੇਲੇ ਦੇ ਵਿੱਚ। ਕੀਟਾਂ ਅੰਦਰ ਕੀਟ ਕਰ, ਕੀਟਾਂ ਦਾ ਮਤਲਬ ਹੈ ਕੀੜੇ, ਕੀੜਿਆਂ ਦੇ ਅੰਦਰ ਵੀ ਜਿਹੜੇ ਕੀੜੇ ਨੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਉਹਨਾਂ ਦੇ ਵਿੱਚੋਂ ਵੀ ਜਿਹੜਾ ਇਲਜ਼ਾਮ ਲਾਉਣ ਵਾਲਾ ਹੈ ਉਹ ਇਲਜ਼ਾਮ ਲਾ ਸਕਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਨਾਨਕ ਜਿਹੜਾ ਬਗੈਰ ਗੁਣਾਂ ਦੇ ਹੁੰਦਾ ਹੈ ਉਹ ਆਪਣੇ ਗੁਣਾਂ ਦੀਆਂ ਗੱਲਾਂ ਕਰਦਾ ਹੈ। ਗੁਣ ਮੰਤੀਆ ਗੁਣ ਦੇ, ਜਿਹੜਾ ਗੁਣਾਂ ਵਾਲਾ ਹੁੰਦਾ ਹੈ ਉਹ ਗੁਣ ਦਿੰਦਾ ਹੈ, ਉਹ ਗੱਲਾਂ ਨਹੀਂ ਕਰਦਾ। ਤੇਹਾ ਕੋਈ ਨਾ ਸੁਝੇ, ਮੈਨੂੰ ਉਹੋ ਜਿਹਾ ਕੋਈ ਨਹੀਂ ਸੁਝਦਾ ਜਿਹੜਾ ਜਿਸ ਦਿਨ ਗੁਣ ਕੋਈ ਕਰੇ, ਜਿਹੜਾ ਕਿ ਤੇਰੇ ਤਰ੍ਹਾਂ ਦੇ ਗੁਣ ਜਿਹੜੇ ਨੇ ਉਹ ਜਿਹਦੇ ਵਿੱਚ ਹੋਣ। ਅੱਛਾ, ਹੁਣ ਇਹ ਜਿਹੜੀ ਪੌੜੀ ਹੈ ਨਾ, ਇਹ ਆਮ ਤੌਰ ਤੇ ਜਿਹੜੇ ਇਹਨੂੰ ਪੜ੍ਹਿਆ ਜਾਂਦਾ ਹੈ, ਇੰਜ ਪੜ੍ਹਿਆ ਜਾਂਦਾ ਹੈ ਕਿ ਜਿਵੇਂ ਇੱਕ ਬੰਦਾ ਹੈ, ਉਹਦੀ ਜਿੰਨੀ ਮਰਜ਼ੀ ਉਮਰ ਹੋ ਜਾਵੇ ਤੇ ਉਹ ਭਾਵੇਂ ਜਿੰਨੇ ਮਰਜ਼ੀ ਇਲਾਕਿਆਂ ਦੇ ਵਿੱਚ ਮੰਨਿਆ ਪ੍ਰਮੰਨਿਆ ਹੋ ਜਾਵੇ, ਮਸ਼ਹੂਰ ਹੋ ਜਾਵੇ ਵਗੈਰਾ ਵਗੈਰਾ, ਤੇ ਪਰ ਜੇ ਉਹਨੂੰ ਸੰਸਾਰੀ ਹਸਤੀ ਨੂੰ ਦੀ ਨਜ਼ਰ ਵਿੱਚ ਪੂਰਾ ਨਾ ਹੋਵੇ ਤੇ ਉਹਦੀ ਕੋਈ ਪੁੱਛ ਗਿੱਛ ਨਹੀਂ ਹੁੰਦੀ। ਇਹ ਜੇ ਇਸ ਪੌੜੀ ਨੂੰ ਅਸੀਂ ਪੜ੍ਹੀਏ ਨਾ ਪਰਸਨ ਦੇ ਤੌਰ ਦੇ ਉੱਤੇ, ਯਾਨੀ ਮਤਲਬ ਇੱਕ ਇੰਡੀਵਿਜੂਅਲ ਦੇ ਤੌਰ ਦੇ ਉੱਤੇ, ਤੇ ਫਿਰ ਤੇ ਇੰਡੀਵਿਜੂਅਲ ਜਿਹੜਾ ਹੈ ਉਹ ਨਾ ਹੀ ਚਾਰ ਜੁਗਾਂ 'ਚ ਜਿਉਂਦਾ ਰਹਿ ਸਕਦਾ ਹੈ, ਤੇ ਉਸ ਤੋਂ ਵੱਧ ਉਹਨੇ ਕੀ ਜਿਉਂਦਾ ਰਹਿਣਾ ਹੁੰਦਾ ਹੈ। ਮੇਰੀ ਆਪਣੀ ਇੰਟਰਪ੍ਰੀਟੇਸ਼ਨ ਇਹ ਹੈ ਕਿ ਬਾਬਾ ਗੁਰੂ ਨਾਨਕ ਜੀ ਇਸ ਪੌੜੀ ਦੇ ਵਿੱਚ ਬੇਸਿਕਲੀ ਸਿਸਟਮ ਦੀ ਗੱਲ ਕਰ ਰਹੇ ਨੇ, ਨਿਜ਼ਾਮ ਦੀ ਗੱਲ ਕਰ ਰਹੇ ਨੇ। ਕਹਿ ਰਹੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ, ਕਿ ਅਗਰ ਕੋਈ ਨਿਜ਼ਾਮ, ਕੋਈ ਸਿਸਟਮ ਜਿਹੜਾ ਹੈ ਉਹ ਇੰਨਾ ਲੰਮਾ ਹੋਵੇ ਕਿ ਚਾਰੇ ਜੁਗਾਂ ਉੱਤੇ ਵੀ, ਚਾਰੇ ਜੁਗਾਂ ਵਿੱਚ ਹੀ ਰਿਹਾ ਹੋਵੇ, ਚਾਰੇ ਜੁਗਾਂ ਵਿੱਚ ਹੀ ਨਹੀਂ ਬਲਕਿ ਉਹਦੇ ਤੋਂ ਵੀ 10 ਗੁਣਾ ਵੱਧ ਰਿਹਾ ਹੋਵੇ, ਯਾਨੀ ਇਹ ਤੇ ਉਹਦੀ ਟਾਈਮ ਸਪੈਨ ਹੋ ਗਿਆ। ਨਵਾਂ ਖੰਡਾਂ ਵਿੱਚ ਜਾਣੀਏ ਤੇ ਜਿੱਥੋਂ ਤੱਕ ਸਪੇਸ ਹੈ, ਉਹ ਜਿੰਨੀ ਵੀ ਸਪੇਸ ਹੈ, ਜਿੰਨੀ ਆਪਣੀ ਸਾਡੇ ਸੰਸਾਰ ਦੇ ਵਿੱਚ ਹੈ, ਉਹਦੇ ਨਵਾਂ ਖੰਡਾਂ ਦੇ ਵਿੱਚ ਵੀ ਉਹ ਹਰ ਬੰਦਾ ਜਾਂ ਹਰ ਚੀਜ਼ ਲੱਗੇ ਜਿਵੇਂ ਕਿ ਉਹਦੇ ਨਾਲ ਹੀ ਚੱਲ ਰਹੀ ਹੈ, ਯਾਨੀ ਉਸ ਨਿਜ਼ਾਮ ਦੇ ਨਾਲ ਚੱਲ ਰਹੀ ਹੈ। ਚੰਗਾ ਨਾਂ ਰਖਾ ਕੇ ਉਹਦੇ ਵਿੱਚ ਸਾਰੇ ਉਹਦੀਆਂ ਤਾਰੀਫਾਂ ਵੀ ਕਰ ਰਹੇ ਹੋਣ ਉਸ ਨਿਜ਼ਾਮ ਦੀਆਂ, ਤੇ ਜੱਗ ਦੇ ਵਿੱਚ, ਦੁਨੀਆ ਦੇ ਵਿੱਚ ਉਹਦੀ ਸ਼ੋਭਾ ਵੀ ਹੋ ਰਹੀ ਹੋਵੇ, ਉਹਦੀ ਸ਼ੋਹਰਤ ਵੀ ਹੋ ਰਹੀ ਹੋਵੇ, ਜੇ ਤਿਸ ਨਜ਼ਰ ਨਾ ਆਈਏ। ਪਰ ਜੇ ਉਹ ਸੰਸਾਰੀ ਹਸਤੀ ਦੇ ਮੁਤਾਬਕ ਨਹੀਂ ਹੈ, ਜੇ ਉਹਦੀ ਨਜ਼ਰ ਵਿੱਚ ਉਹ ਨਹੀਂ ਪੂਰਾ ਉਤਰਦਾ, ਤੇ ਫਿਰ ਬਾਤ ਨਾ ਪੁੱਛੇ ਕੋਈ, ਤੇ ਫਿਰ ਉਹਦੀ ਕੋਈ ਸਿਗਨੀਫੀਕੈਂਸ ਨਹੀਂ ਹੈਗੀ, ਉਹ ਇਨਸਿਗਨੀਫੀਕੈਂਟ ਹੈਗਾ। ਉਹ ਸਾਰਾ ਜੋ ਕੁਛ ਵੀ
जिन्नी भी उम्र होवे, जिन्नी भी थावां च फैलिया होवे, जिन्नी भी इज्जत होवे, जिन्नी भी, ये मेरा अपना, मेरी इंटरप्रिटेशन ये है कि बाबा गुरु नानक जी इत्थे जिहड़ी है वो कायम निज़ाम जिहड़े ने, जिहड़े हज़ारां हज़ारां साल तक चलदे रहिंदे ने, उन्हां दी गल कर रहे ने कि तुसी वेखो कि किन्ने हज़ार साल दुनिया दे विच गुलामी रही, ते जदों गुलामी सी उदों गुलामी दे सताउण वाले भी सन, फिर कई मजहब आए, उन्हां मजहब, वो मजहब भी कई 100 साल रहे, कई युग रहे, उन्हां नूं मनण वाले भी रहे, पर इन्हां विचों ये जिहड़े सारे सन, ये संसारी हस्ती दे कानूनां दे मुताबिक नहीं सन। संसारी हस्ती दे कानूनां नूं पासे रख के बनाए गए सन या बने सन। इस वास्ते उन्हां दी सिग्निफिकेंस कोई नहीं है, उन्हां दी इनसिग्निफिकेंट आखिर दे उत्ते हुंदे ने। इस वास्ते जिहड़ा अगली लाइन है, कीटां अंदर कीट कर, ते फिर ये हुंदा है कि कीड़ियां दे विचों कीड़ा भी जिहड़ा है उस वो जिहड़े एडे वड्डे निज़ाम ने उन्हां उत्ते दोष धर सकदा है, उन्हां उत्ते इल्जाम ला सकदा है। मतलब ये है कि फिर जदों उन्हां दा वेला लंघ जांदा है, उन्हां ज़मानिਆਂ ਦਾ जिन्हां ज़मानिਆਂ ਦੀ ਗੱਲ हो रही है, ਤੇ ਫਿਰ ਮਾੜੇ ਤੋਂ ਮਾੜੀ ਚੀਜ਼ ਜਿਹੜੀ ਹੈ ਉਹ ਵੀ ਉਹਦੇ ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੀ ਹੈ। ਪਹਿਲੇ ਤੇ ਇਹ ਸੀ ਨਾ ਕਿ ਹਰ ਬੰਦਾ ਤੁਹਾਡੇ ਨਾਲ ਚੱਲ ਰਿਹਾ ਹੈ, ਹਰ ਖੰਡ ਵਿੱਚ ਤੁਹਾਡੀ ਮਸ਼ਹੂਰੀ ਹੈ ਔਰ ਨਾਂ ਤੁਹਾਡਾ ਚੰਗਾ ਹੈ, ਸ਼ੋਹਰਤ ਬੜੀ ਹੈ ਤੁਹਾਡੀ, ਪਰ ਜੇ ਉਹ ਸੰਸਾਰੀ ਕਾਨੂੰਨ ਦੇ ਨਾਲ ਮੈਚ ਨਹੀਂ ਸੀ ਕਰਦਾ, ਤੇ ਫਿਰ ਉਹ ਉਹਦੇ ਉੱਤੇ ਕੀੜਿਆਂ ਵਿੱਚੋਂ ਵੀ, ਕੀੜਿਆਂ ਦੇ ਅੰਦਰ ਵੀ ਜਿਹੜੇ ਭੈੜੇ ਕੀੜੇ ਨੇ ਉਹ ਵੀ ਉਹਦੇ ਤੇ ਦੋਸ਼ ਧਰ ਸਕਦੇ ਨੇ। ਹੁਣ ਮਤਲਬ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੰਸਾਰੀ ਹਸਤੀ ਦਾ ਨਿਜ਼ਾਮ ਕੀ ਹੈ, ਤੇ ਸੰਸਾਰੀ ਹਸਤੀ ਦੇ ਨਿਜ਼ਾਮ ਦੇ ਉਲਟ ਨਿਜ਼ਾਮ ਕਿਵੇਂ ਜਿਹੜੇ ਨੇ ਉਹ ਬਣਾਏ ਗਏ ਨੇ। ਮਸਲਨ ਸੰਸਾਰੀ ਕਾਨੂੰਨ ਦੇ ਮੁਤਾਬਕ ਤੇ ਹਰ ਬੰਦਾ, ਹਰ ਔਰਤ ਇੱਕੋ ਜਿਹੇ ਤਰੀਕੇ ਦੇ ਨਾਲ ਹੀ ਪੈਦਾ ਹੁੰਦਾ ਹੈ, ਇੱਕ ਹੀ ਅਮਲ ਦੇ ਵਿੱਚ ਪੈਦਾ ਹੁੰਦਾ ਹੈ, ਕੋਈ ਉਹਨਾਂ ਵਿੱਚ ਵੱਖਰਾ ਵੱਖਰਾ ਨਹੀਂ ਹੁੰਦਾ। ਇਹ ਪਿਛਲੀ ਵਾਰੀ ਵੀ ਮੈਂ ਦੱਸਿਆ ਸੀ, ਪਿਛਲੀ ਵਾਰੀ ਜਦੋਂ ਪੜ੍ਹਾਈ ਸੀ, ਕਿ ਇਹਦੇ 'ਚ ਬੜਾ ਇੱਕ ਮਸ਼ਹੂਰ ਡਾਇਲਾਗ ਹੈ ਮਹਾਤਮਾ ਬੁੱਧ ਦਾ ਇੱਕ ਪੰਡਤ ਦੇ ਨਾਲ। ਤੇ ਮਹਾਤਮਾ ਬੁੱਧ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਬੰਦਾ ਜਿਹੜਾ ਹੈ, ਮਤਲਬ ਹਰ ਬੰਦਾ ਇੱਕੋ ਜਿਹਾ ਪੈਦਾ ਹੁੰਦਾ ਹੈ, ਤੇ ਪੰਡਤ ਕਹਿ ਰਿਹਾ ਹੈ ਕਿ ਨਹੀਂ, ਭਗਵਾਨ ਜਿਹੜਾ ਹੈ ਉਹ ਆਪਣੀ ਮਰਜ਼ੀ ਨਾਲ ਜਿਹਨੂੰ ਚਾਹਵੇ ਉਹਨੂੰ ਬ੍ਰਾਹਮਣ ਪੈਦਾ ਕਰ ਦਿੰਦਾ ਹੈ, ਤੇ ਜਿਹਨੂੰ ਚਾਹਵੇ ਉਹਨੂੰ ਸ਼ੂਦਰ ਪੈਦਾ ਕਰ ਦਿੰਦਾ ਹੈ, ਤੇ ਬੰਦੇ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਇੱਕੋ ਜਿਹੇ ਪੈਦਾ ਨਹੀਂ ਹੁੰਦੇ। ਤੇ ਮਹਾਤਮਾ ਬੁੱਧ ਨੇ ਕਿਹਾ ਉਹਨੂੰ ਕਿ ਤੂੰ ਮੈਨੂੰ ਇਹ ਦੱਸ ਕਿ ਕਿਆ ਇੱਕ ਜਿਹੜੀ ਪੰਡਤਾਨੀ ਹੈ ਤੇ ਇੱਕ ਸ਼ੂਦਰਾਣੀ ਹੈ, ਕਿਆ ਉਹ ਦੋਵਾਂ ਵਿੱਚੋਂ ਕੋਈ ਵੀ
मर्द दे नाल जुफ्ती तो बगैर बच्चा पैदा कर सकती है? क्या मर्द तो बगैर, मर्द नाल सुते बगैर वो बच्चा पैदा कर सकती है? उन्हें कहा जी नहीं कर सकती। उन्हें कहा अच्छा तू ये दस कि क्या जी पंडितानी है उन्होंने मैंसेज नहीं आते तो शुद्राणी आते ने? क्या फर्क है दोवां च? उन्हें कहा ਉਹਦੇ ਚ भी कोई फर्क नहीं है। उन्हें कहा जो सारा कुदरती बनतर जी है वो एक ही तरीके दे नाल हो रही है। ब्राह्मण दी ते शूदर दे पैदा होने दी भी, ते फिर जो वो जम्मे उन्होंने विच फर्क कितों आ गया? ਜ਼ਾਹਰ गल है कि वो फर्क जिहड़ा है वो ਜਿਹੜੇ उस निज़ाम दे बनाउण वाले ने उन्हां ने वो फर्क पैदा किया। यानी ये बंदियां दा, ये संसारी हस्ती दा नहीं, ये बंदियां दा अपना घड़िया होया निज़ाम है। और इहो जिहा जिहड़ा घड़िया होया निज़ाम है ये हज़ारां लखां सालां तक चल सकदा है। और हज़ारां लखां सालां तक ओदी जिहड़ी है इज्जत, ओदी जिहड़ी आनर है ਉਹਨੂੰ ਲੋਕ ਮੰਨ ਸਕਦੇ ਨੇ। ਤੁਸੀਂ ਹੁਣ ਹਿੰਦੁਸਤਾਨ ਦੇ ਵਿੱਚ ਜ਼ਾਤ ਪਾਤ ਦੇ ਸਿਸਟਮ ਨੂੰ ਹੀ ਤੁਸੀਂ ਲੈ ਲਓ ਕਿ ਜ਼ਾਤ ਪਾਤ ਦਾ ਸਿਸਟਮ ਜਿਹੜਾ ਉਹ ਕਿੰਨੇ ਹਜ਼ਾਰ ਸਾਲ ਪੁਰਾਣਾ ਹੋ ਚੁੱਕਿਆ ਹੈ, ਲੇਕਿਨ ਉਹਦੇ ਜਿਹੜੇ ਮੰਨਣ ਵਾਲੇ ਨੇ ਉਹ ਅੱਜ ਵੀ ਉਹਨੂੰ ਉਸੇ ਤਰ੍ਹਾਂ ਹੀ ਮੰਨਦੇ ਨੇ ਜਿਵੇਂ 10,000 ਸਾਲ ਜਾਂ 20,000 ਸਾਲ ਪਹਿਲੇ ਮੰਨਦੇ ਸਨ। ਇਸੇ ਤਰ੍ਹਾਂ ਤੁਸੀਂ ਦੇਖੋ ਇਹ ਜਿਹੜੀ ਦੂਜੀਆਂ ਡਿਸਕ੍ਰਿਮੀਨੇਸ਼ਨ ਨੇ ਇਨਸਾਨਾਂ ਦੀਆਂ, ਜਿਵੇਂ ਕਲਰ ਦੀ ਡਿਸਕ੍ਰਿਮੀਨੇਸ਼ਨ ਹੈ, ਜਿਵੇਂ ਨਸਲ ਦੀ ਡਿਸਕ੍ਰਿਮੀਨੇਸ਼ਨ ਹੈ, ਇਹ ਸਾਰੀਆਂ ਜਿਹੜੀਆਂ ਡਿਸਕ੍ਰਿਮੀਨੇਸ਼ਨ ਨੇ ਇਹ ਕਿੰਨਿਆਂ ਲੱਖਾਂ ਕਰੋੜਾਂ ਸਾਲਾਂ ਤੋਂ ਇਹ ਚਲੀਆਂ ਜਾ ਰਹੀਆਂ ਨੇ। ਔਰ ਉਹਨਾਂ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਨੇ ਉਹ ਉਹਨਾਂ ਦੇ ਉੱਤੇ ਪੱਕਾ ਯਕੀਨ ਰੱਖਦੇ ਨੇ ਕਿ ਇਹ ਇੰਝ ਹੀ ਹੈਗਾ। ਮਤਲਬ ਇਹ ਹੈ ਕਿ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਚਲੇ ਜਾਓ ਤੇ ਕਿਸੇ ਨੂੰ ਪੁੱਛੋ ਕਿ ਕਿਆ ਇਸਲਾਮ ਤੋਂ ਇਲਾਵਾ ਵੀ ਕੋਈ ਨਿਜ਼ਾਮ ਜਿਹੜਾ ਹੈ ਉਹ ਠੀਕ ਹੋ ਸਕਦਾ ਹੈ, ਤੇ 99.9% ਤੁਹਾਨੂੰ ਇਹ ਕਿਹਾ ਜਾਵੇਗਾ ਕਿ ਨਹੀਂ ਹੋ ਸਕਦਾ। ਜਿਹੜਾ ਜਿਸ ਨਿਜ਼ਾਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਸਿਰਫ ਉਹੀ ਨਿਜ਼ਾਮ ਜਿਹੜਾ ਹੈ ਉਹ 1400 ਸਾਲ ਤੋਂ ਚੱਲਿਆ ਆ ਰਿਹਾ ਹੈ ਤੇ ਉਹੀ ਨਿਜ਼ਾਮ ਜਿਹੜਾ ਹੈ ਉਹ ਸਹੀ ਹੈ। ਲੇਕਿਨ ਗੁਰੂ ਨਾਨਕ ਜੀ ਇੱਥੇ ਇਹ ਕਹਿ ਰਹੇ ਨੇ ਕਿ ਕਿਸੇ ਵੀ ਨਿਜ਼ਾਮ ਦੀ ਡਿਊਰੇਸ਼ਨ और स्पेशल एक्सपेंशन जिहड़ी है और ओदी वक्ती मशहूरी या मंजूरी जिहड़ी है ओदे 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 ठीक होने का सबूत नहीं हैगा। हज़ारां सालां तक, लखां सालां तक गलत निज़ाम चल सकते हैं और फिर जदों वो निज़ाम टुटदे ने, खत्म होंदे ने, ते फिर उन्हां दी कोई सिग्निफिकेंस ना ते कोई मानता ही नहीं है, बल्कि माड़े तो माड़ी चीज भी, छोटे तो छोटी चीज भी उत्ते इतराज कर दिया तो उस इतराज का कोई जवाब नहीं हुंदा। मेरे ख्याल दे विच ये बाबा गुरु नानक जी ये ਜਿਹੜੇ ਦੁਨੀਆ ਦੇ ਵਿੱਚ ਨਿਜ਼ਾਮ ਪਹਿਲੇ ਗੁਜ਼ਰ ਚੁੱਕੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਆਪਣਾ ਉਹਨਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਨੇ ਕਿ ਉਹ ਕਿਵੇਂ
ਬਣੇ ਤੇ ਕਿਵੇਂ ਕਿਵੇਂ ਉਹਨਾਂ ਦੀਆਂ ਮਸ਼ਹੂਰੀਆਂ ਹੋਈਆਂ ਤੇ ਕਿਵੇਂ ਕਿਵੇਂ ਉਹ ਕਿੰਨੀ ਕਿੰਨੀ ਦੇਰ ਤੱਕ ਕਾਇਮ ਰਹੇ। ਪਰ ਲੇਕਿਨ ਅਖੀਰ ਉਹ ਇੰਨੇ ਇਨਸਿਗਨੀਫੀਕੈਂਟ ਹੋ ਗਏ ਕਿ ਕੀੜਿਆਂ ਵਿੱਚੋਂ ਵੀ ਕੀੜੇ ਜਿਹੜੇ ਨੇ ਉਹ ਵੀ ਉਹਨਾਂ ਉੱਤੇ ਇਲਜ਼ਾਮ ਲਾਉਣ ਤੇ ਉਹਦਾ ਕੋਈ ਜਵਾਬ ਨਹੀਂ ਹੁੰਦਾ। ਤੇ ਅਗਲੀ ਜਿਹੜੀ ਲਾਈਨ ਹੈ ਉਹ ਤੇ ਸਾਫ਼ ਹੀ ਹੈ, ਨਾਨਕ ਨਿਰਗੁਣ ਗੁਣ ਕਰੇ। ਨਾਨਕ ਜਿਹੜੇ ਗੁਣਾਂ ਤੋਂ ਬਗੈਰ ਹੈ ਉਹ ਗੁਣਾਂ ਦੀ ਮਸ਼ਹੂਰੀ ਕਰਦਾ। ਜਿਵੇਂ ਪਹਿਲੇ ਜਿਸ ਨਿਜ਼ਾਮਾਂ ਦੀ ਗੱਲ ਹੋ ਰਹੀ ਹੈ ਉਹ ਆਪਣੀ ਗੁਣ ਕਰਦੇ ਨੇ ਨਾ ਜੀ। ਤੇ ਗੁਣਵੰਤੀਆ ਗੁਣ ਦੇ ਅਸਲ ਦੇ ਵਿੱਚ ਤੇ ਗੁਣ ਉਹ ਦਿੰਦਾ ਹੈ ਜਿਹੜਾ ਆਪ ਗੁਣੀ ਹੁੰਦਾ ਹੈ। ਇਹ ਜਿਹੜੇ ਨਿਰਗੁਣ ਵਾਲੇ ਨੇ, ਜਿਹੜੇ ਚਾਰੇ ਆਰਜਾ ਤੋਂ ਵੀ 10 ਗੁਣਾ ਵੱਧ, ਇਹ ਵਾਲੇ ਜਿਹੜੇ ਨੇ ਇਹ ਨਹੀਂ ਕਰ ਸਕਦੇ ਉਹ। ਤੇ ਫਿਰ ਉਹ ਵੀ ਚੱਕਰ ਚੱਲ ਜਾਂਦਾ ਹੈ। ਤਿਹਾ ਕੋਈ ਨਾ ਸੁਝਈ, ਮਤਲਬ ਸੰਸਾਰੀ ਹਸਤੀ ਤੋਂ ਵੱਖ ਹੋਰ ਕੋਈ ਐਸਾ ਨਹੀਂ ਸੁਝਦਾ ਜਿਹੜਾ ਕਿ ਉਹ ਸਦਾ ਤੋਂ ਹੀ ਉਹ ਜਿਹਦੇ ਵਿੱਚ ਸਦਾ ਤੋਂ ਹੀ ਉਹ ਗੁਣ ਹੋਣ ਤੇ ਉਹ ਉਹਨਾਂ ਗੁਣਾਂ ਨੂੰ ਦੇ ਰਿਹਾ ਹੋਵੇ। ਸੋ ਮੇਰੀ ਤੇ ਮੁਖਤਲਿਫ ਜਿਹੜੀ ਇਹਦੀ ਇੰਟਰਪ੍ਰੀਟੇਸ਼ਨ ਹੈ ਉਹ ਇਹ ਹੈ। ਹੁਣ ਤੁਸੀਂ ਇਹਦੇ ਉੱਤੇ ਜਿਹੜੀ ਹੈ ਉਹ ਗੱਲ ਕਰ ਲਓ। सर जी डॉक्टर साहब मैं जी बोलो करो हाँ जी चौधरी साहब बोलो। ਡਾਕਟਰ ਸਾਹਿਬ ਮੈਂ ਕਹਿਣਾ ਸੀ ਇਹ ਜਿਹੜੀ ਹੈ ਸੀ ਆਖਰੀ ਕੀਟਾਂ ਅੰਦਰ ਕੀਟੇ ਕਰਦੋਸੀ ਦੋਸ ਧਰੇ, ਤੇ ਉਹਦਾ ਪਹਿਲਾਂ ਹੀ ਜਿਹੜੀ ਲਾਈਨ ਸੀ, ਜੇ ਤੁਸ ਅੰਦਰ ਨਾ, ਜੇ ਮਤਲਬ ਜੇ ਉਹਦੇ ਅੰਦਰ ਨਾ ਹੋਏ, ਜੇ ਉਹ ਸੰਸਾਰੀ ਹਸਤੀ ਦੇ ਮੁਤਾਬਕ ਨਾ ਹੋਏ, ਤੇ ਇਹਦੇ ਵਿੱਚ ਇਹ ਵੀ ਹੈ ਕਿ ਉਹ ਡਿਸਇਲੂਜਨ ਕਰ ਦਿੰਦੀ ਹੈ ਉਹ ਸੰਸਾਰੀ ਹਸਤੀ, ਕਿ ਬੰਦਾ ਜਿਹੜਾ ਨਾ ਉਹ ਫਿਰ ਉਹ ਇੱਕ ਜਿਹੜੀ ਕੀੜਾ ਦੂਜੇ ਕੀੜੇ ਨੂੰ ਤੇ ਦੂਜਾ ਕੀੜਾ ਤੀਜੇ ਕੀੜੇ ਨੂੰ, ਉਹ ਮਤਲਬ ਇੱਕ ਦੂਜੇ ਤੇ ਦੋਸ਼ ਧਰੀ ਜਾਂਦੇ ਨੇ ਜੇ ਉਹ ਆਪਣੀ ਅਸਲ ਤੋਂ ਹਟ ਜਾਣ। ਮਤਲਬ ਕਹਿਣ ਦਾ ਮਤਲਬ ਤੇ ਇੱਥੇ ਇਹੋ ਹੀ ਹੈ ਨਾ ਕਿ ਜਿਹੜੇ ਚਾਲੂ ਨਿਜ਼ਾਮ ਦੇ ਜਿਹੜੇ ਜਿਨ੍ਹਾਂ ਨੂੰ ਕੀੜੇ ਮੰਨਿਆ ਜਾਂਦਾ ਹੈ ਉਹ ਵੀ ਫਿਰ ਉਸ ਦੇ ਖਿਲਾਫ ਹੋ ਜਾਂਦੇ ਨੇ। ਸਰ ਜੀ ਇਸ ਪੌੜੀ ਦੇ ਵਿੱਚ ਉਹਨਾਂ ਨੇ ਇਹ ਵੀ ਦਰਸਾਇਆ ਹੈ ਨਾ ਕਾਈਂਡ ਆਫ ਕਿ ਵੀ ਜਿਹੜੇ ਨਿਜ਼ਾਮ ਨੇ ਉਹਨਾਂ ਦਾ ਕਨਸੈਪਟ ਆਫ ਟਾਈਮ ਜਿਹੜਾ ਆ ਉਹ ਆਪਣਾ ਆ, ਤੇ ਜਿਹੜਾ ਸੰਸਾਰੀ ਹਸਤੀ ਦਾ ਕਨਸੈਪਟ ਆਫ ਟਾਈਮ ਹੈ ਉਹ ਆਪਣਾ, ਜਿਹਨੂੰ ਅਸੀਂ ਸਮਝਦੇ ਹਾਂ ਕਿ ਹਜ਼ਾਰਾਂ ਸਾਲ ਹੋ ਗਏ, ਯੁੱਗ ਬੀਤ ਗਏ, ਇਹ ਉਹ ਹੋ ਗਏ, ਉਹ ਸੰਸਾਰੀ ਹਸਤੀ ਵਾਸਤੇ ਤੇ ਉਹ ਬੜੀ ਇੱਕ ਮਿਨਿਸਕਿਊਲ ਜਿਹਾ ਟਾਈਮ ਸਪੈਨ ਹੈ ਨਾ। ਬਿਲਕੁਲ 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 ਮਤਲਬ ਇਹ ਹੈ ਕਿ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਚਾਰ ਯੁੱਗ ਤੇ 9 ਖੰਡ, ਇਹ ਤੇ
ਖੁਦ ਜਿਹੜੇ ਬੰਦੇ ਨੇ ਉਹਨਾਂ ਨੇ ਬਣਾਏ ਨੇ ਨਾ, ਉਹਨਾਂ ਨੇ ਸੋਚੇ ਨੇ ਨਾ, ਸੰਸਾਰੀ ਹਸਤੀ ਨੇ ਥੋੜੇ ਬਣਾਏ ਨੇ। ਸੰਸਾਰੀ ਹਸਤੀ ਤੇ ਚਾਰਾਂ ਯੁੱਗਾਂ ਤੇ 9 ਖੰਡਾਂ ਤੋਂ ਬਿਲਕੁਲ ਉਹਨਾਂ ਦੀ ਪਾਬੰਦ ਨਹੀਂ ਹੈ, ਉਹ ਬੇਅੰਤ ਹੈ। ਇਹ ਅੱਗੇ ਜਾ ਕੇ ਜਪਜੀ ਸਾਹਿਬ ਵਿੱਚ ਇਹ ਗੱਲ ਵੀ ਹੋਵੇਗੀ ਕਿ ਉਹ ਜਿਹੜੀ ਹਸਤੀ ਹੈ ਉਹਨੂੰ ਯੁੱਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ, ਤੇ ਉਹ ਅਸੰਖ ਯਾਨੀ ਮਤਲਬ ਉਹ ਅਸੰਖ ਹੈ, ਉਹਦੀ ਹੱਦ ਕੋਈ ਨਹੀਂ ਹੈਗੀ। ਸਰ ਜੀ ਨਾਲ ਜਿਹੜਾ ਕਹਿੰਦੇ ਨੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੇ, ਇੱਥੇ ਕੈਨ ਵੀ ਲੁੱਕ ਐਟ ਇਟ ਇਨ ਅ ਵੇ ਕਿ ਵੀ ਇਹਨਾਂ ਜਿਨ੍ਹਾਂ ਨੇ ਆਪ ਨਿਜ਼ਾਮ ਬਣਾਇਆ ਸੀ, ਨਿਜ਼ਾਮ ਇਹਨਾਂ ਨੇ ਬਣਾਇਆ ਸੀ ਨਾ, ਤੇ ਜਦ ਕੋਈ ਨਿਜ਼ਾਮ ਟੁੱਟਦਾ ਆ ਤੇ ਫਿਰ ਉਹ ਦੂਜੇ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੀ ਹੈ। ਜਿਹੜੀ ਸਾਡੀ ਦੁਨੀਆ, ਉਹ ਫਿਰ ਛੋਟੇ ਤੋਂ ਛੋਟਾ ਬੰਦਾ ਵੀ ਆਵਾਜ਼ ਉਠਾਣੀ ਸ਼ੁਰੂ ਕਰ ਦਿੰਦਾ, ਹਾਲਾਂਕਿ ਬਣਾਇਆ ਇਹਨਾਂ ਦਾ ਆਪਣਾ ਹੀ ਨਿਜ਼ਾਮ ਹੁੰਦਾ। ਆਹੋ, ਇਹ ਵੀ ਇੰਜ ਵੀ ਇਹਨੂੰ ਤੁਸੀਂ ਇਹਦੀ ਇੰਜ ਵੀ ਪੜਤ ਕਰ ਸਕਦੇ ਹੋ, ਇਹ ਵੀ ਪੜਤ ਹੋ ਸਕਦੀ ਹੈ ਜਿਵੇਂ ਤੁਸੀਂ ਕੀਤੀ ਹੈ। ਇਹ ਡਾਕਟਰ ਸਾਹਿਬ, ਜਿਹੜੀ ਸੰਸਾਰੀ ਹਸਤੀ ਦਾ ਨਿਜ਼ਾਮ ਇਨਸਾਫ ਤੇ ਨਿਜ਼ਾਮੇ ਜੋ ਵੀ ਚੱਲ ਰਿਹਾ ਹੁੰਦਾ ਬੈਲੈਂਸ ਕਰਨ ਦਾ, ਕਈ ਦਫਾ ਬੰਦਾ ਦੇਖਦਾ ਤੇ ਉਹ ਕਹਿੰਦਾ ਕਿ ਇਹ ਸਹੀ ਨਹੀਂ। ਸ਼ਾਇਦ ਉਹਦਾ ਸਪੈਨ ਏਡਾ ਜ਼ਿਆਦਾ ਕਿ ਇੱਕ ਜਿਹੜੀ ਇੱਕ ਹਿਊਮਨ ਬੀਇੰਗ ਹੈ, ਜਿਹੜੀ ਇੱਕ ਐਂਟੀਟੀ ਹੈ, ਉਹਨੂੰ ਉਹਨੇ ਲੌਂਗਰ ਟਾਈਮ ਵਿੱਚ ਉਹਨੂੰ ਸਮਝ ਨਹੀਂ ਆ ਰਹੀ ਹੁੰਦੀ, ਜਾਂ ਉਹ ਬੰਦਾ ਵਾਕਈ ਸਹੀ ਸੋਚ ਰਿਹਾ ਹੁੰਦਾ ਕਿ ਸੰਸਾਰੀ ਹਸਤੀ ਜਿਹੜੀ ਹੈ ਨਾ ਵੇਲੇ ਸਿਰ ਪਹੁੰਚਦੀ ਨਹੀਂ, ਜਾਂ ਉਹਦਾ ਸਪੈਨ ਹੀ ਏਡਾ ਲੰਬਾ ਹੈ ਕਿ ਉਹ ਜਿਹੜੀ ਹੈ ਨਾ ਬਹੁਤ ਵੱਡਾ ਸਪੈਨ ਹੈ। ਯਾਨੀ ਜੋ ਹੁਣ ਸਾਨੂੰ ਨਜ਼ਰ ਆ ਰਿਹਾ, ਮੇਰੇ ਦਿਮਾਗ ਨੂੰ ਜੋ ਨਜ਼ਰ ਆ ਰਿਹਾ, ਉਸ ਤੋਂ ਬਹੁਤ ਵੱਡੀ ਉਹ ਸੰਸਾਰੀ ਹਸਤੀ, ਤੇ ਉਹਦਾ ਆਪਣਾ ਸਪੈਨ ਬਹੁਤ ਵੱਡਾ ਹੈ। ਉਹ ਅਗਰ ਅੱਜ ਕੁਝ ਗਲਤ ਹੋ ਰਿਹਾ ਤੇ ਕੁਝ ਦੇਰ ਬਾਅਦ ਉਹ ਠੀਕ ਹੋਏਗਾ। ਬੰਦਾ ਜਿਹੜਾ ਹੈ ਜਿਹੜੇ ਬੰਦੇ ਨਿਜ਼ਾਮ ਬਣਾਉਂਦੇ ਨੇ ਉਹ ਤੇ ਆਪਣੇ ਮੁਫਾਦਾਂ ਨੂੰ ਸਾਹਮਣੇ ਰੱਖ ਕੇ ਬਣਾਉਂਦੇ ਨੇ ਨਾ, ਉਹ ਉਂਝ ਉਹ ਇਨਡਿਫਰੈਂਟ ਨਹੀਂ ਨਾ ਹੈ ਕਿ ਜਿਵੇਂ ਸੰਸਾਰੀ ਹਸਤੀ ਹੈ। ਸੰਸਾਰੀ ਹਸਤੀ ਦੇ ਵਿੱਚ ਤੇ ਹਰ ਸ਼ੈ ਜਿਹੜੀ ਹੈ ਉਹਦੀ ਇੱਕ ਥਾਂ ਜਿਹੜੀ ਹੈ ਉਹ ਮੁਕਰਰ ਹੈ, ਇੱਕ ਕਾਨੂੰਨ ਮੁਕਰਰ ਹੈ ਜਿਹਦੀ ਉਲੰਘਣਾ ਨਹੀਂ ਹੋ ਸਕਦੀ। ਤੇ ਜਿਹੜੇ ਬੰਦਿਆਂ ਦੇ ਬਣਾਏ ਹੋਏ ਨਿਜ਼ਾਮ ਹੁੰਦੇ ਨੇ ਉਹਦੇ ਵਿੱਚ ਉਹ ਸਾਰੀਆਂ ਕੰਟਰਾਡਿਕਸ਼ਨ ਹੁੰਦੀਆਂ ਨੇ, ਉਹਦੀ ਉਲੰਘਣਾ ਵੀ ਹੁੰਦੀ ਹੈ, ਉਹਦੀ ਤਬਦੀਲੀ ਵੀ ਹੁੰਦੀ ਹੈ, ਉਹ ਚ ਕਈ ਕੁਝ ਹੁੰਦਾ ਹੈ। ਸਰ ਜੀ ਜਿਹੜਾ ਗਲਤ ਸਹੀ ਦਾ ਕਨਸੈਪਟ ਹੈ ਉਹ ਤੇ ਸਾਡੀ ਛੋਟੀ ਸੋਚ ਦਾ ਹੀ ਹੈ ਨਾ। ਜਿੱਦਾਂ ਅਸੀਂ ਆਪਣੇ ਵਕਤ ਦੇ ਹਿਸਾਬ ਨਾਲ, ਆਪਣੀ ਸਮਝ ਦੇ ਹਿਸਾਬ ਨਾਲ, ਜਿਹੜੀ ਸਾਡੀ ਬਹੁਤ ਥੋੜੀ ਜਿਹੀ ਜ਼ਿੰਦਗੀ, ਥੋੜੇ ਜਿਹੇ ਵੇਲੇ ਦੇ ਵਿੱਚ, ਥੋੜੀ ਜਿਹੀ ਥਾਂ ਦੇ ਵਿੱਚ ਅਸੀਂ ਬਣਾਉਂਦੇ ਹਾਂ। ਜ਼ਾਹਰ ਗੱਲ ਹੈ ਕਿ ਉਹ ਤੇ ਛੋਟੀ ਹੁੰਦੀ ਹੈ ਨਾ, ਭਾਵੇਂ ਉਹ 4 ਯੁਗਾਂ ਤੱਕ ਹੀ ਚਲੀ ਜਾਵੇ ਤਾਂ ਵੀ ਬਹੁਤ ਛੋਟੀ ਹੈ। ਐਂਡ ਆਲਸੋ ਜਿਹੜਾ ਕਿ ਵੀ ਜਿਹੜੀ ਸੰਸਾਰੀ ਹਸਤੀ ਹੈ, ਜਦ ਉਹ ਕਿਸੇ ਗਲਤ ਚੀਜ਼, ਗਲਤ ਵਟਐਵਰ ਕਿ ਵੀ ਉਹਦੀ ਕਰੈਕਸ਼ਨ ਕਰ ਰਹੀ ਹੁੰਦੀ ਹੈ, ਜੋ ਵੀ ਨਿਜ਼ਾਮ ਚੱਲ ਰਿਹਾ ਹੈ ਉਹਦੀ ਜੋ ਕਰੈਕਸ਼ਨ ਕਰ ਰਹੀ ਹੈ, ਹਾਲਾਂਕਿ ਉਹ ਸਹੀ ਚੀਜ਼ ਹੈ ਪਰ ਸਾਨੂੰ ਉਹ ਗਲਤ ਲੱਗਦਾ ਬਿਕੋਜ਼ ਇਟ ਡਸਨਟ ਫਿਟ ਇਨਟੂ ਆਵਰ ਕਨਸੈਪਟ। ਬਿਲਕੁਲ ਕਿਉਂਕਿ ਅਸੀਂ ਆਪਣੇ ਵੇਲੇ, ਆਪਣੇ ਜਿਹੜੇ ਮਿੱਥੇ ਹੋਏ ਵੇਲੇ ਨੇ ਉਹਨਾਂ ਤੋਂ ਅੱਗੇ ਵੇਖ ਨਹੀਂ ਨਾ ਸਕਦੇ। ਬਹੁਤ ਮਿਹਰਬਾਨੀ, ਸਹੀ ਸਮਝ ਆਈ ਇਹ ਗੱਲ। ਹਾਂਜੀ, ਹੋਰ ਕੋਈ? ਇੱਕ ਜੀ ਸਰ ਜੀ ਕਹਿਣਾ ਸੀ ਕਿ ਜਿਹੜੇ 4 ਯੁੱਗ ਨੇ ਨਾ, ਉਹ ਐਮ ਆਈ ਕਰੈਕਟ, ਜਿਹੜਾ ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ। ਹਾਂਜੀ ਪੁਸ਼ਪਾ ਜੀ ਸਹੀ ਨੇ ਨਾ? ਹਾਂਜੀ ਬਿਲਕੁਲ ਇਹੋ ਹੀ ਨੇ।
ਡਾਕਟਰ ਸਾਹਿਬ ਜੋ ਟਾਈਮ ਸਪੈਨ ਹੈ ਯੁੱਗਾਂ ਦਾ ਕਹਿੰਦੇ ਸੀ 4000 3000 2000 1000 ਇਹ ਤੇ ਤ੍ਰਿਪਤ ਦਾ ਇਹ- ਮਤਲਬ 3000 ਹੈ ਨਾ। ਹਾਂਜੀ ਹੂੰ ਅੱਛਾ 3 means 3 ਦੁਆ means 2 ਜੀ। ਅੱਛਾ ਇਹ ਟਾਈਮ ਸਪੈਨ ਹੈ ਕਿ ਜੇ ਪਿੱਛੋਂ ਗਿਣਦੇ ਆ ਰਹੇ ਨੇ 4 3 2 1 ਮਤਲਬ ਕਿ ਇਸ ਤਰ੍ਹਾਂ ਆ ਨਹੀਂ, ਰਹੇ ਇਹ- ਨੇ ਇਹ ਜਿੱਥੋਂ ਤੱਕ ਮੈਂ ਪੜ੍ਹਿਆ ਉਹ ਹੈ ਕਿ ਟਾਈਮ ਸਪੈਨ ਹੈ। ਅੱਛਾ ਸਤਯੁਗ ਦਾ ਫਿਰ ਕੀ ਟਾਈਮ ਸਪੈਨ ਹੋਇਆ? ਹਾਂਜੀ ਸਤਯੁਗ ਦਾ ਕੀ ਟਾਈਮ ਸਪੈਨ ਹੋਇਆ ਫਿਰ ਵੀਰ? ਸਤਯੁਗ ਦਾ ਸਪੈਨ ਜਿਹੜਾ ਹੈ ਉਹ ਤੇ ਤੁਸੀਂ ਮੰਨ ਲਓ ਨਾ ਕਿ ਉਹ ਅਣਮਿੱਥਿਆ ਹੈ। ਅਨਮਿਤ। ਡਾਕਟਰ ਸਾਹਿਬ ਇਸ ਪੌੜੀ ਦੇ ਵਿੱਚ ਇਹ ਜਿਹੜਾ ਸਤਯੁਗ ਦਾ ਤਸੱਵਰ ਹੈ ਨਾ, ਇਹ ਹਰ ਮਜ਼ਹਬ ਹਰ ਸੁਸਾਇਟੀ ਦੇ ਵਿੱਚ ਜਿਹੜਾ ਹੈ ਇਹ ਮੌਜੂਦ ਹੈ। ਤੇ ਹੁਣ ਵੀ ਅਸੀਂ ਕਹਿੰਦੇ ਆ ਕਿ ਜੀ ਪਹਿਲੇ ਜ਼ਮਾਨੇ ਬੜੇ ਚੰਗੇ ਹੁੰਦੇ ਸਨ, ਪਹਿਲੇ ਜ਼ਮਾਨੇ ਜਿਹੜੇ ਨੇ ਉਹ ਸੱਚੇ ਸਨ ਵਗੈਰਾ ਵਗੈਰਾ। ਤੇ ਲੇਕਿਨ ਅਸੀਂ ਦੇਖਦੇ ਨਹੀਂ ਹੈ ਕਿ ਉਹਨਾਂ ਜ਼ਮਾਨਿਆਂ ਵਿੱਚ ਹੋ ਕੀ ਰਿਹਾ ਸੀ। ਮਤਲਬ ਇਹ ਹੈ ਕਿ ਜੇ ਅਸੀਂ ਕਹੀਏ ਕਿ ਜੀ ਪਹਿਲੇ ਜ਼ਮਾਨੇ ਅੱਜ ਤੋਂ 2000 ਸਾਲ ਪਹਿਲੇ 3000 ਸਾਲ ਪਹਿਲੇ ਜਿਹੜਾ ਜ਼ਮਾਨਾ ਸੀ ਉਹ ਬਹੁਤ ਸਾਦਾ ਸੱਚਾ ਸੀ, ਤੇ ਤੁਸੀਂ ਉਹਨੂੰ ਇੱਕ ਗੁਲਾਮ ਜਾਂ ਇੱਕ ਸ਼ੂਦਰ ਦੀ ਨਜ਼ਰ ਨਾਲ ਵੀ ਤੇ ਦੇਖ ਕੇ ਦੱਸੋ ਨਾ ਕਿ ਕਿਆ ਉਹ ਵਾਕਈ ਚੰਗਾ ਸੀ। 2000 ਸਾਲ ਪਹਿਲਾਂ ਤਾਂ ਲੜਾਈਆਂ ਕਹਿ ਕੇ ਬਹੁਤ ਹੁੰਦੇ ਸੀਗੇ। ਉਹ ਹੀ ਨਾ, ਮੇਰਾ ਮਤਲਬ ਇਹ ਹੈ ਕਿ ਉਹ ਤੇ ਅਸੀਂ ਐਵੇਂ ਇੱਕ ਆਈਡੀਅਲ ਜਿਹਾ ਬਣਾ ਲੈਨੇ ਆ ਨਾ। ਉਹ ਜੋ ਸ਼ਾਸਤਰਾਂ 'ਚ ਲਿਖਿਆ ਆ ਉਹੀ ਆਪਾਂ ਗਾਂ ਤੁਰੀ ਲਈ ਫਿਰਦੇ ਆ। ਉਹ ਤਾਂ ਆਈਡੀਅਲ ਹੈ ਨਾ। ਮੈਂ ਉਹਦਾ ਇਹਨੂੰ ਇਹ ਸਾਰੀ ਗੱਲ ਸੁਣ ਕੇ ਮੈਨੂੰ ਉਹ ਆਪਣੇ ਪਿੰਡ ਦਾ ਇੱਕ ਲਤੀਫਾ ਯਾਦ ਆ ਗਿਆ ਕਿ ਉਹ ਮੈਂ ਪਿੰਡ ਗਿਆ ਤੇ ਉਹ ਇੱਕ ਮੇਰਾ ਹੀ ਹਮ ਉਮਰ ਬੰਦਾ ਸ਼ਹਿਰੋਂ ਆਇਆ ਸੀ, ਮਿਲਣ ਆਇਆ ਮੈਨੂੰ, ਤੇ ਕਹਿਣ ਲੱਗਾ ਯਾਰ ਪਿੰਡ ਤੇ ਬਿਲਕੁਲ ਹੀ ਬਰਬਾਦ ਹੋ ਗਿਆ, ਗਵਾਚ ਗਿਆ, ਤੇ ਇਹ ਕੋਈ ਚੰਗੀ ਗੱਲ ਨਹੀਂ ਹੋਈ। ਮੈਂ ਕਿਹਾ ਤੂੰ ਆਪ ਤੇ ਕੋਈ 20 ਮੀਲ ਦੂਰ ਸ਼ਹਿਰ ਰਹਿਣਾ ਤੇ ਸਾਲ 'ਚ ਇੱਕ ਵਾਰੀ ਆ ਕੇ ਲੋਕਾਂ ਨੂੰ ਮਿਲ ਜਾਣਾ। ਜੇ ਇੰਨਾ ਹੀ ਚੰਗਾ ਸੀ ਤੇ ਤੂੰ ਫਿਰ ਇੱਥੋਂ ਗਿਆ ਕਿਉਂ ਸੈਂ? ਫਿਰ ਇੱਥੇ ਰਹਿੰਦਾ ਤੂੰ। ਸਹੀ ਗੱਲ। ਅੱਗੇ ਨਾਲ ਪਿੱਛਾ ਭਾਲਾ ਸਾਰੇ ਭਾਲਦੇ ਹਨਾ, ਇਹ ਗੱਲ। ਬਿਲਕੁਲ ਡਾਕਟਰ ਸਾਹਿਬ ਜੇ ਸੰਸਾਰੀ ਹਸਤੀ ਦੇ ਸਪੈਨ ਤੇ ਸੰਸਾਰੀ ਹਸਤੀ ਤੇ ਪੂਰਾ ਬਿਲੀਵ ਰੱਖਿਆ ਜਾਏ ਤੇ ਜਿਸ ਤਰ੍ਹਾਂ ਉਹ ਕਹਿੰਦਾ ਹੈ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਥਾਟਸ, ਜਾਂ ਇਸ ਨਹੀਂ ਮੈਂ ਸਰ ਹੁਣ ਮੇਰੇ ਜ਼ਿਹਨ ਵਿੱਚ ਨਾ ਬੜਾ ਇੰਤਸ਼ਾਰ ਹੁੰਦਾ ਹੈ ਕਿ ਕਈ ਦਫਾ ਬੰਦਾ ਕਹਿੰਦਾ ਹੈ ਕਿ ਜੋ ਮੁਖਤਲਿਫ ਫਿਲਾਸਫੀਆਂ ਦਾ ਜੋ ਬਣਾਇਆ ਗਿਆ ਨਾ ਕਨਸੈਪਟ ਕਿ ਤੁਸੀਂ ਉਹਨੂੰ ਬਰਦਾਸ਼ਤ ਕਰੋ ਔਰ ਇੱਕ ਟਾਈਮ ਸਪੈਨ ਬੜਾ ਵੱਡਾ ਹੈ, ਉਹ ਠੀਕ ਹੋ ਜਾਏਗਾ ਸਾਰਾ ਕੁਝ। ਦੂਸਰਾ ਇਹ ਹੈ ਕਿ ਨਹੀਂ ਤੁਸੀਂ ਗਲਤ ਨੂੰ ਗਲਤ, ਉਹਦੇ 'ਚ ਇਹ ਵੀ ਬਾਰਾ ਦਰੁਸਤ ਹੈ ਕਿ ਬੰਦੇ ਦਾ ਜ਼ਿਹਨ ਹੀ ਉਹਨੂੰ ਗਲਤ ਦਰੁਸਤ ਕਹਿ ਰਿਹਾ ਹੁੰਦਾ ਹੈ। ਇੱਥੇ ਇਨਸਾਨ ਕਿਤੇ ਲਾਇਕ ਕਰਦਾ ਕਿਉਂਕਿ ਉਹ ਟਾਈਮ ਸਪੈਨ ਤੇ ਬੜੇ ਬੜੇ ਵੱਡੇ ਨੇ ਤੇ ਉਹ ਪੂਰਾ ਉਹਦੇ ਤੇ ਯਕੀਨ ਰੱਖ ਕੇ ਤੇ ਚੱਲਦਾ ਰਹੇ ਕਿ ਸੰਸਾਰੀ ਹਸਤੀ ਸਾਰਾ ਠੀਕ ਕਰ ਹੀ ਦੇਗੀ। ਤੁਸੀਂ ਸੰਸਾਰੀ ਹਸਤੀ ਤੇ ਬਲੀਵ ਨਹੀਂ ਕਰਨਾ, ਤੁਸੀਂ ਸੰਸਾਰੀ ਹਸਤੀ ਦਾ ਹਿੱਸਾ ਬਣਨਾ। ਉਹਦਾ ਹਿੱਸਾ ਬਣਨ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਢਿੱਡੋਂ ਦਿਲੋਂ ਮੰਨਣਾ ਹੈ ਕਿ ਇੱਕ ਬ੍ਰਾਹਮਣ ਤੇ ਇੱਕ ਸ਼ੂਦਰ ਇੱਕ ਹੀ ਨੇ। ਸਰ ਜੀ ਮੰਨਣ ਨਾ ਮੰਨਣ ਦਾ ਫਰਕ ਤੇ ਪੈਂਦਾ ਹੀ ਨਹੀਂ ਕਿ ਇਨ ਦ ਸੈਂਸ ਬਿਕੋਜ਼ ਇਟਸ ਇਨ ਅ ਕਨਸਟੈਂਟ ਸਟੇਟ ਆਫ ਐਵੋਲੂਸ਼ਨ। ਬਿਲਕੁਲ। ਤੋ ਕਨਸਟੈਂਟ ਸਟੇਟ ਆਫ ਐਵੋਲੂਸ਼ਨ ਦੇ ਵਿੱਚ ਤੁਸੀਂ ਪਏ ਹੋ, ਭਾਵੇਂ ਤੁਸੀਂ ਉਸ ਗੱਲ ਨੂੰ ਮੰਨੋ ਜਾਂ ਨਾ ਮੰਨੋ, that has nothing to do with the end product। ਹਾਂ ਜੇ ਤੁਸੀਂ ਔਰ end product ਵੀ ਹੈ ਨਹੀਂ ਕਿਉਂਕਿ ਉਹ ਚੱਲੀ ਜਾ ਰਿਹਾ। ਹਾਂ ਕਿਉਂਕਿ ਜੇ ਤੁਸੀਂ ਉਹਨੂੰ ਮੰਨ ਲਓ ਤੇ ਫਿਰ ਤੁਸੀਂ
ਸੁੱਖ ਘਰ ਲੈ ਜਾਂਦੇ ਹੋ, ਤੁਸੀਂ ਸੁਖੀ ਹੋ ਜਾਂਦੇ ਹੋ ਜੇ ਤੁਸੀਂ ਉਹਦੇ ਨਾਲ ਰਲ ਜਾਂਦੇ ਹੋ, ਤੇ ਜੇ ਨਹੀਂ ਉਹਦੇ ਨਾਲ ਰਲਦੇ ਤੇ ਫਿਰ ਤੁਸੀਂ ਦੁਖੀ ਰਹਿੰਦੇ ਹੋ, ਜਿਹਨੂੰ ਜਿਹਦੇ ਉੱਤੇ ਸਾਰੀਆਂ ਹਿੰਦੁਸਤਾਨੀ ਫਲਸਫੇ ਬਣੇ ਨੇ। ਤੇ ਜਿੱਦਾਂ ਗੁਰੂ ਨਾਨਕ ਨੇ ਪਹਿਲਾਂ ਵੀ ਆਖਿਆ ਨਾ, ਕਿਰਤ ਕਰਨਾ, ਤੁਸੀਂ ਥੋੜੀ ਬਹੁਤ ਆਪਣੀ ਜ਼ਿੰਦਗੀ ਦੀ ਐਡਜਸਟਮੈਂਟ ਕਰ ਸਕਦੇ ਹੋ ਕਿਰਤ ਕਰਕੇ। ਕਿਰਤ ਕਰਕੇ ਹੀ ਕਰ ਸਕਦੇ ਹੋ। ਹਾਂ, ਦੈਟਸ ਦੀ ਓਨਲੀ ਵੇ। ਹਾਂ, ਦੈਟਸ ਓਨਲੀ ਵੇ। ਮਤਲਬ ਇਹਦਾ ਇਹ ਹੈ ਕਿ ਕੋਈ ਤੁਹਾਡੇ ਤੇ ਵਹੀ ਜਾਂ ਰੈਵੋਲੂਸ਼ਨ ਨਹੀਂ ਹੋਣੀ। I just love the imagery of the insects and that anything that we do is just insignificant. Right. And that even the duality, that right or wrong, in the big picture doesn't even matter. Yes. That's what I feel. Yeah. Because you're also a part of the Sansari Hasti. You are a part of that. You are it also. ਹਰਵੀਰ ਭਾਈ, ਤੁਸੀਂ ਉਨੀ એનર્ਜੀ ਕਿੱਥੋਂ ਲਿਆਓਗੇ ਜਿਹੜੀ ਸੰਸਾਰੀ ਹਸਤੀ ਚ ਹੈ ਸਾਰੀ ਚੀਜ਼ਾਂ ਨੂੰ ਕਰਨ ਵਾਸਤੇ? ਤੇ ਤੁਸੀਂ ਨਹੀਂ ਲੈ ਕੇ ਆਓਗੇ, ਤੁਸੀਂ ਉਹਦਾ ਹਿੱਸਾ ਹੋ। You are ਅੱਛਾ, part, ਅੱਛਾ। whether you like it or not. ਤੁਸੀਂ ਉਸ ਸੰਸਾਰੀ ਹਸਤੀ ਦਾ ਤੁਸੀਂ ਵੀ ਤਾਂ ਇੱਕ ਹਿੱਸਾ ਹੋ ਨਾ। ਤੁਸੀਂ ਉਸ ਨਹੀਂ, ਇਹ ਤੁਸੀਂ ਉਸ ਦੂਜ ਨੂੰ ਆਪਣੇ ਜ਼ਿਹਨ ਚੋਂ ਕੱਢੋ ਨਾ, ਕਿ ਮੈਂ ਤੇ ਸੰਸਾਰੀ ਹਸਤੀ ਦੋ ਵੱਖਰੀਆਂ ਚੀਜ਼ਾਂ ਵਾਂ। ਹਾਂਜੀ, ਇਹ ਡਾਕਟਰ ਸਾਹਿਬ ਬੜਾ ਐਵੋਲੂਸ਼ਨਰੀ ਤੇ ਗਲੋਬਲ ਕਨਸੈਪਟ ਹੈ, ਟੂ ਬਿਕਮਿੰਗ ਵਨ ਵਿਦ ਦ ਨੇਚਰ, ਕਿ ਤੁਸੀਂ ਨੇਚਰ ਨਾਲ ਇੱਕ ਹੋ ਕੇ ਹੀ ਇਹ ਕੰਟਰਡਿਕਸ਼ਨ ਦੂਰ ਕਰ ਸਕਦੇ ਹੋ। ਆਓ, ਮਤਲਬ ਇਹ ਕਿ ਜੇ ਤੁਸੀਂ ਵੱਖਰੀ ਮੰਨ ਲਓਗੇ ਤੇ ਫਿਰ ਤੇ ਤੁਸੀਂ ਜਿਹੜੇ ਆਮ ਆਰਗੇਨਾਈਜ਼ਡ ਰਿਲੀਜਨ ਨੇ ਉਹਨਾਂ ਤਰ੍ਹਾਂ ਦੇ ਹੀ ਹੋ ਜਾਓਗੇ ਨਾ। ਹਾਂਜੀ, ਤੁਹਾਨੂੰ ਬਾਹਰ ਨਿਕਲ ਕੇ ਵੇਖਣਾ ਪਏਗਾ ਇਹ ਮਤਲਬ ਬਾਉਂਡਰੀਆਂ। ਉਹਨੂੰ ਅਨਲਰਨ ਕਰਨਾ ਪਏਗਾ ਤੁਹਾਨੂੰ। ਇਹ ਡਾਕਟਰ ਸਾਹਿਬ ਸਾਰੀ ਕੋਸ਼ਿਸ਼ ਅਨਲਰਨਿੰਗ ਦੀ ਹੋ ਰਹੀ ਤੁਹਾਡੇ ਕੋਲ। ਹਾਂਜੀ, ਇਹ ਅਨਲਰਨ ਕਰਨਾ ਲੰਮਾ ਅਮਲ ਹੈ, ਆਸਾਨ ਨਹੀਂ ਹੈ। ਬੀਬਾ ਜੀ ਨੂੰ ਪਤਾ ਹੈ ਕਿ ਇਹ ਫੌਰੀ ਤੌਰ ਦੇ ਉੱਤੇ ਜਿਹੜਾ ਨਾ ਬੰਦੇ ਦੇ ਅੰਦਰ ਨਹੀਂ ਵੜਦਾ, ਹੌਲੀ ਕਰਦਾ, ਕਿਉਂਕਿ ਇਹ ਜਿਹੜਾ ਬੰਦਿਆਂ ਦਾ ਬਣਾਇਆ ਨਿਜ਼ਾਮ ਹੈ, ਇਹੋ ਹੀ ਤੁਸੀਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇਖਦੇ ਆਏ ਹੋ ਤੇ ਉਹਨੂੰ ਹੀ ਠੀਕ ਸਮਝਦੇ ਆਏ ਹੋ, ਤੇ ਹੁਣ ਉਹਨੂੰ ਅਨਲਰਨ ਕਰਨਾ ਜਿਹੜਾ ਹੈ ਉਹ ਓਨਾ ਹੀ ਔਖਾ ਹੈ ਨਾ। ਐਵਰੀਡੇ ਸਟਰਗਲ ਹੈ ਜੀ ਸਰ ਜੀ, ਐਵਰੀਡੇ ਸਟਰਗਲ। अगर मैं एक सवाल पूछूं जी, वो मैंने पता है ਤੁਹਾਨੂੰ ਉਹ ਵਾਲੀ ਟਰਮ ਜ਼ਿਆਦਾ ਪਸੰਦ ਨਹੀਂ, ਲੇਕਿਨ ਸਾਡੇ ਮੁਸਲਮਾਨ ਲੋਕ ਅਕਸਰ ਉਹ ਟਰਮ ਬੋਲ ਕੇ ਤੇ ਇਸ ਚੀਜ਼ ਨੂੰ ਉਹਦੇ ਨਾਲ ਆਪਣੀ ਸਮਝ ਲਈ ਰਲਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਸਟ ਫॉर ਆਰਗੂਮੈਂਟ ਸੇਕ ਇਫ ਆਈ ਆਸਕ ਯੂ ਕਿ ਜੋ ਲੋਕ ਕਹਿੰਦੇ ਨੇ ਵਹਦਤੁਲ ਵਜੂਦ, ਅਗਰ ਉਸ ਟਰਮ ਨੂੰ ਬੇਸ਼ੱਕ ਤੁਸੀਂ ਉਂਝ ਨਾ ਲਓ, ਲੇਕਿਨ ਅਗਰ ਇਹ ਗੱਲ ਹੈ ਕਿ ਜੀ ਹਰ ਬੰਦਾ ਇੱਕ ਹੀ ਵਜੂਦ ਦਾ ਹਿੱਸਾ ਹੈ ਤੇ ਵਜੂਦ ਇੱਕੋ ਹੀ ਹੈ, ਤੇ ਉਹ ਗੱਲ ਤੇ ਇਹ ਜੋ ਸੰਸਾਰੀ ਹਸਤੀ ਦਾ ਹਿੱਸਾ ਬਣਨਾ, ਇਹਨਾਂ 'ਚ ਫਰਕ ਕੀ ਹੈ? ਨਹੀਂ ਉਹ ਠੀਕ ਹੈ। ਜਿੰਨਾ ਮੈਨੇ ਚ ਉਹ ਜਿਹੜੇ ਜਿਹੜੇ ਡੀਪਰ ਡਾਊਨ ਮੈਨੇ ਨੇ ਨਾ ਵਾਦਤੁਲ ਵਜੂਦ ਦੇ, ਉਹ ਤੁਹਾਡੀ ਗੱਲ ਸਹੀ ਹੈ, ਉਹ ਸੰਸਾਰੀ ਹਸਤੀ ਦੇ ਹੀ ਨੇ। ਉਹ ਮੈਨੂੰ ਇਤਰਾਜ਼ ਇਹ ਹੁੰਦਾ ਹੈ ਕਿ ਤੁਸੀਂ ਉਹਨੂੰ ਵੀ ਇੱਕ ਐਕੈਡੈਮਿਕ ਜੀ ਕੈਟੇਗਰੀ ਬਣਾ ਲੈਂਦੇ ਹੋ। ਸਹੀ ਸਰ ਜੀ, ਵਜੂਦ ਇਜ਼ ਬੋਡੀ, ਰਾਈਟ? ਵਜੂਦ ਨਹੀਂ, ਵਜੂਦ ਇਜ਼ ਹਸਤੀ, ਹਸਤੀ, ਰਾਈਟ?
ਪਰ ਮੇਰਾ ਐਗਜ਼ੈਕਟਲੀ ਹਸਤੀ, ਪਰ ਜਿਹੜਾ ਹੈਗਾ ਆ ਇਹ ਜਿਹੜੀ ਅਸੀਂ ਇੱਥੇ ਗੱਲ ਕਰ ਰਹੇ ਹਾਂ, that is just the law, that is just the rule. ਤੁਸੀਂ ਮਤਲਬ ਕਿ it's ਤੁਸੀਂ I don't know how to, ਇਹ ਸਿਸਟਮ ਹੈ, it's a universal system ਦਾ ਤੁਸੀਂ ਹਿੱਸਾ ਹੋ। ਇਹ ਗੱਲ ਵਜੂਦ ਤੋਂ ਅਲੱਗ ਹੈ, ਮੈਨੂੰ ਲਫ਼ਜ਼ ਦੀ ਥੋੜੀ ਜਿਹੀ ਪ੍ਰੋਬਲਮ ਪੈ ਰਹੀ ਹੈ। is it ਨਹੀਂ like ਨਹੀਂ, ਹਾਂਜੀ ਉਹ ਜਿਹੜੀ ਹੈ ਨਾ, ਉਹ ਜਿਹੜਾ ਨਾ ਜਿਹੜਾ ਵਾਹਦਤੁਲ ਵਜੂਦ, ਜਿਹੜੇ 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 ਮੁਸਲਮਾਨ ਸੂਫੀਆਂ ਨੇ ਜਿਨ੍ਹਾਂ ਨੇ ਉਹ ਟਰਮ ਵਰਤੀ ਹੈ, ਉਹਨਾਂ ਨੇ ਆਪੂ ਤੇ ਖੈਰ ਵਾਹਦਤੁਲ ਵਜੂਦ ਦਾ ਲਫ਼ਜ਼ ਬਹੁਤ ਘੱਟ ਵਰਤਿਆ ਹੈ। ਇਹ ਤੇ ਜਿਹੜੇ ਕਮੈਂਟੇਟਰਸ ਨੇ ਨਾ, ਸਕੂਲ ਮਾਸਟਰ ਤੇ ਪੰਡਿਤ, ਇਹ ਤੇ ਉਹਨਾਂ ਨੇ ਲਫ਼ਜ਼ ਗਾਲਬਨ ਘੜਿਆ ਹੈ। ਲੇਕਿਨ ਇਹ ਹੈ ਕਿ ਜਿਹੜਾ ਤਸੱਵਰ ਹੈ ਉਹਦੇ ਪਿੱਛੇ ਅਗਰ ਟਰਮ ਨੂੰ ਭੁੱਲ ਜਾਈਏ ਤੇ ਤਸੱਵਰ ਉਹ ਹੀ ਹੈ ਕਿ ਅਸੀਂ ਉਸ ਪੂਰੇ ਜਿਹੜਾ ਯੂਨੀਵਰਸਲ ਨਿਜ਼ਾਮ ਹੈ, ਅਸੀਂ ਉਹਦਾ ਹੀ ਹਿੱਸਾ ਹੈ। ਚੰਗਾ ਜੀ, ਚਲੋ ਫਿਰ ਠੀਕ ਹੋ ਗਿਆ। ਹੁਣ ਤਾਂ ਲੱਗਦਾ ਕੋਈ ਸਵਾਲ ਨਹੀਂ ਹੈਗਾ। ਰਿਕਾਰਡਿੰਗ ਆਫ ਕਰ ਲਓ ਤੇ ਥੋੜੀ ਜਿਹੀ ਗੱਲ ਹੋਰ ਕਰ ਲੈਂ। ਠੀਕ ਹੈ।